ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਾਰੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਦਲਦਲ ਬਣਿਆ ਹੋਇਆ ਉਹਦੀ ਥਾਂ ਥਾਂ ਤੇ ਚਰਚਾ ਹੁੰਦੀ ਹੈ। ਸਾਰੇ ਜਿਹੜੇ ਖਾਸ ਤੌਰ ਤੇ ਡਾਇਸਪੋਰਾ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਜਿਹੜੇ ਪੰਜਾਬੀ ਵਸਦੇ ਆ ਉਹ ਕੰਸਰਨਡ ਨੇ ਇਸ ਵਕਤ ਜੋ ਪੰਜਾਬ ਦੇ ਹਾਲਾਤ ਨੇ ਨਸ਼ਿਆਂ ਨੂੰ ਲੈ ਕੇ ਉਸ ਦੇ ਬਾਰੇ। ਜਦੋਂ ਅਸੀਂ ਭੋਲਾ ਡਰੱਗ ਕੇਸ ਦਾ ਮਾਮਲਾ ਦੇਖਦੇ ਹਾਂ, 6000 ਕਰੋੜ ਰੁਪਏ ਦੀ ਜਿਹੜੀ ਡਰੱਗਸ ਦੀ ਇੱਕ ਤਸਕਰੀ ਸੀਗੀ, ਇੱਕ ਰੈਕਟ ਸੀ, ਉਹਦਾ ਸਾਹਮਣੇ ਆਉਣਾ, ਉਹਨਾਂ ਦੀ ਅਰੈਸਟ ਹੋਣੀ, ਭੋਲਾ ਜਗਦੀਸ਼ ਭੋਲੇ ਦੀ ਉਹ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਜਿਹੜੇ ਉਸ ਵਕਤ ਦੇ ਪੰਜਾਬ ਦੇ ਮੰਤਰੀ ਸੀ ਬਿਕਰਮਜੀਤ ਸਿੰਘ ਮਜੀਠੀਆ, ਉਹਨਾਂ ਦਾ ਨਾਮ ਸ਼ਾਮਲ ਹੋਣਾ, ਤਾਂ ਇਹਦੀ ਜਿਹੜੀ ਜਾਂਚ ਸੀ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਸੀ। ਇਹਦੇ ਵਿੱਚ ਜਿਹੜੇ ਡਿਪਟੀ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਰਦਾਰ ਨਿਰੰਜਨ ਸਿੰਘ ਉਹ ਜਾਂਚ ਕਰ ਰਹੇ ਸੀ। ਉਸ ਜਾਂਚ ਦੇ ਵਿੱਚ ਅਸੀਂ ਦੇਖਿਆ ਕਿ ਰੀਸੈਂਟਲੀ ਇੱਕ ਜਿਹੜੀ ਇਹਨਾਂ ਨਸ਼ਿਆਂ ਦੇ ਨਾਲ ਸੰਬੰਧਿਤ ਕੇਸਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਹੀਅਰਿੰਗ ਹੋਈ ਹੈ, ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਜਾਂਚ ਕਰਨ ਦੇ ਵਿੱਚ ਜਿਹੜਾ ਅਬਸਟਰਕਟ ਕੀਤਾ ਗਿਆ, ਜਾਂਚ ਕਰਨ ਤੋਂ ਰੋਕਿਆ ਗਿਆ। ਜਾਂਚ ਨਾ ਹੋਣ ਦੀ ਸੂਰਤ ਦੇ ਵਿੱਚ ਤੰਗ ਆ ਕੇ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਜਾਂਚ ਨੂੰ ਜਦੋਂ ਰੋਕਿਆ ਗਿਆ, ਉਸ ਤੋਂ ਤੰਗ ਆ ਕੇ ਜਿਹੜਾ ਨਿਰੰਜਨ ਸਿੰਘ ਨੇ ਆਪਣਾ ਜਿਹੜਾ ਅਸਤੀਫਾ ਹੈਗਾ ਉਹ ਸੌਂਪ ਦਿੱਤਾ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹ ਅਸਤੀਫਾ ਵਾਪਸ ਲੈਣ ਦੀ ਜਿਹੜੀ ਗੱਲ ਹੈਗੀ ਹੈ ਉਹ ਵੀ ਸਾਹਮਣੇ ਆਈ ਹੈ। ਬਟ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਕਿ ਕੀ ਗੱਲ ਹੈ, ਇਹ ਜਿਹੜਾ ਰੈਕਟ ਹੈਗਾ 6000 ਕਰੋੜ ਦੀ ਇੱਕ ਗੱਲ ਸੀਗੀ, ਡਰੱਗਸ ਦਾ ਰੈਕਟ, ਉਹਦੇ ਵਿੱਚ ਕਾਰਵਾਈ ਜਿਹੜੀ ਹੈਗੀ ਹੈ ਉਹ ਕਿਉਂ ਨਹੀਂ ਹੋ ਪਾਈ ਇਸ ਸਾਰੇ ਮਾਮਲੇ ਦੇ ਵਿੱਚ। ਤੇ ਖਾਸ ਤੌਰ ਤੇ ਜਦੋਂ ਅਸੀਂ ਇਸ ਭੋਲਾ ਡਰੱਗ ਰੈਕਟ ਕੇਸ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੀ ਇਨਵੋਲਵਮੈਂਟ ਦਾ ਨਾਮ ਸਾਹਮਣੇ ਆਉਂਦਾ ਹੈ, ਕੱਲਾ ਭੋਲਾ ਜਗਦੀਸ਼ ਭੋਲਾ ਵੱਲੋਂ ਹੀ ਨਹੀਂ, ਹੋਰ ਵੀ ਜਿਹੜੇ ਬੰਦੇ ਸੀ ਇਸ ਮਾਮਲੇ ਦੇ ਵਿੱਚ ਇਨਵੋਲਵਡ, ਉਹਨਾਂ ਨੇ ਵੀ ਕਿਤੇ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਉਹਨਾਂ ਨੇ ਲਿਆ ਹੈਗਾ। ਪਰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਸ ਦੀ ਜਾਂਚ ਨੂੰ ਠੰਡੇ ਬਸਤੇ ਵਿੱਚ ਪਾਉਣ ਦਾ ਕੀ ਕਾਰਨ ਹੈ, ਇਹ ਇੱਕ ਅੱਜ ਸਾਡੇ ਸਾਹਮਣੇ ਸਵਾਲ ਹੈ। ਸੋ ਇਸ ਕੇਸ ਦੇ ਵਿੱਚ ਕੀ ਡਿਵੈਲਪਮੈਂਟ ਹੋਈ ਹੈ ਪਿਛਲੇ ਸਾਰੇ ਸਮੇਂ ਦੇ ਵਿੱਚ ਤੇ ਅੱਜ ਇਹ ਕੇਸ ਕਿੱਥੇ ਖਲੋਤਾ ਹੈਗਾ, ਇਹਦੇ ਤੇ ਅਸੀਂ ਗੱਲਬਾਤ ਕਰਾਂਗੇ। ਤੇ ਖਾਸ ਤੌਰ ਤੇ ਨਿਰੰਜਨ ਸਿੰਘ ਦਾ ਜਿਹੜਾ ਰੈਜ਼ਿਗਨੇਸ਼ਨ ਸੀ ਉਹਦੇ ਪਿੱਛੇ ਕੀ ਕਾਰਨ ਸੀ, ਇਸ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਲਾਇਰਸ ਫॉर ਹਿਊਮਨ ਰਾਈਟਸ ਦੇ ਜਿਹੜੇ ਵਕੀਲ ਹੈਗੇ ਆ, ਕਰਤਾ ਧਰਤਾ ਹੈਗੇ ਆ, ਸਰਦਾਰ ਨਵਕਿਰਨ ਸਿੰਘ ਪੰਜਾਬ ਐਂਡ ਹਾਈ ਕੋਰਟ ਦੇ ਵਿੱਚ ਵਕਾਲਤ ਕਰ ਰਹੇ ਆ, ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਕੇਸ ਦੇ ਵਿੱਚ ਉਹ ਕਾਉਂਸਲ ਵੀ ਹੈਗੇ ਆ, ਜੁੜੇ ਹੋਏ ਹੈਗੇ ਆ ਇਸ ਕੇਸ ਦੇ ਨਾਲ। ਸੋ ਨਵਕਿਰਨ ਸਿੰਘ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜੇ ਨੇ, ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਨਵਕਿਰਨ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਕਿਰਨ ਸਿੰਘ ਜੀ, ਮੈਂ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਜਿਹੜੀ ਇਹ ਗੱਲ ਹਾਈ ਕੋਰਟ ਦੇ ਵਿੱਚ ਇੱਕ ਹੀਅਰਿੰਗ ਦੌਰਾਨ ਸਾਹਮਣੇ ਆਈ ਹੈ ਕਿ ਇਸ ਸਾਰੇ ਮਾਮਲੇ ਦੀ ਜਿਹੜੇ ਜਾਂਚ ਕਰ ਰਹੇ ਸੀ ਆਫਿਸਰ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ, ਉਹਨਾਂ ਨੇ ਅਸਤੀਫਾ ਦੇ ਦਿੱਤਾ ਇਸ ਕਰਕੇ ਕਿਉਂਕਿ ਉਹਨਾਂ ਨੂੰ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਕਾਰਵਾਈ ਕਰਨ ਤੋਂ ਰੋਕਿਆ ਜਾ ਰਿਹਾ ਸੀ। ਸੋ ਇਹਦੀ ਜਿਹੜੀ ਡਿਟੇਲ ਹੈਗੀ ਹੈ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਕੀ ਪੱਖ ਹੈਗਾ ਤੁਹਾਡਾ ਇਸ ਸਾਰੇ ਪਾਰਟ ਦੇ ਵਿੱਚ ਤੇ ਕੀ ਗੱਲਾਂ ਹੈਗੀਆਂ ਨੇ, ਕੀ ਕਾਰਨ ਬਣਿਆ ਜਿਹੜਾ ਉਹਨਾਂ ਦਾ ਰੈਜ਼ਿਗਨੇਸ਼ਨ ਸਾਡੇ ਸਾਹਮਣੇ ਆਇਆ, ਤੇ ਇਸ ਕੇਸ ਦੇ ਜਿਹੜੇ ਵੇਰਵੇ ਹੈਗੇ ਆ ਉਸ ਦੇ ਸੰਦਰਭ ਦੇ ਵਿੱਚ। ਇਸ ਤਰ੍ਹਾਂ ਜੀ ਕਿ ਸਾਰਿਆਂ ਨੂੰ ਯਾਦ ਕਰਾਉਣਾ ਪਏਗਾ ਕਿ 2 ਸਾਲ ਪਹਿਲੇ ਨਿਰੰਜਨ ਸਿੰਘ ਨੇ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਈਡੀ ਦੀ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਬੁਲਾਇਆ ਜੀ, ਤਾਂ ਉਸ ਤੋਂ ਬਾਅਦ ਉਹਦੇ ਤੇ ਬੜਾ ਦਬਾਅ ਪੈਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਇਲਾਵਾ ਉਹਨੂੰ ਜਿਹੜੀ ਉਹਦੇ ਹੈਡਕੁਆਟਰਸ ਨੇ ਦਿੱਲੀ ਤੋਂ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕੀਏ ਜੀ। ਉਹਨੂੰ ਰੋਕਣ ਵਾਸਤੇ ਉਹਦਾ ਤਬਾਦਲਾ ਕਰ ਦਿੱਤਾ ਗਿਆ ਵੈਸਟ ਬੰਗਾਲ ਵਿੱਚ। ਉਸ ਤਬਾਦਲੇ ਦੇ ਖਿਲਾਫ ਅਸੀਂ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਪਟੀਸ਼ਨ ਫਾਈਲ ਕੀਤੀ ਤੇ ਉਹਦੀ ਜਿਹੜੀ ਟ੍ਰਾਂਸਫਰ ਅਸੀਂ ਸਟੇ ਕਰਵਾਈ, ਉਹ ਰੋਕ ਦਿੱਤੀ ਗਈ ਸੀ ਜੀ। ਹਾਂ ਜੀ, ਰੋਕ ਦਿੱਤੀ ਗਈ। ਉਸ ਤੋਂ ਬਾਅਦ 2 ਸਾਲ ਹੋ
जी ਅਸੀਂ ਵੀ ਪਿੱਛੇ ਜੇ ਦਰਖਾਸਤ ਹਾਈ ਕੋਰਟ ਵਿੱਚ ਦਿੱਤੀ ਕਿ ਨਿਰੰਜਨ ਸਿੰਘ ਨੂੰ ਪੁੱਛਿਆ ਜਾਵੇ ਵੀ ਕੀ ਕਾਰਨ ਹੈ ਕਿ ਉਹ ਹੁਣ ਤੱਕ ਜਿਹੜਾ ਹੈਗਾ ਉਹਨੇ ਇਨਵੈਸਟੀਗੇਸ਼ਨ ਨੂੰ ਅੱਗੇ ਨਹੀਂ ਲੈ ਕੇ ਗਿਆ। ਪਲੱਸ ਨਿਰੰਜਨ ਸਿੰਘ ਨੇ ਵੀ ਆਪਣੀ ਰਿਪੋਰਟਸ ਵਿੱਚ ਹਾਈ ਕੋਰਟ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀ ਹੈਗੀ ਹੈ ਮੇਰੇ ਹੈਡਕੁਆਰਟਰ ਤੇ ਮੇਰਾ ਡਿਪਾਰਟਮੈਂਟ ਮੇਰੇ ਨਾਲ ਸਾਥ ਨਹੀਂ ਦੇ ਰਿਹਾ ਜੀ, ਤੇ ਮੈਨੂੰ ਜਿਹੜਾ ਰਿਕੁਆਇਰਡ ਸਟਾਫ ਹੈ ਉਹ ਮੈਨੂੰ ਪ੍ਰੋਵਾਈਡ ਨਹੀਂ ਕਰ ਰਿਹਾ ਜੀ, ਜਿਹਦੇ ਕਰਕੇ ਮੈਂ ਕੇਸ ਜਿਹੜਾ ਚੰਗੀ ਤਰ੍ਹਾਂ ਨਾ ਮੈਂ ਐਵੀਡੈਂਸ ਲੀਡ ਕਰਵਾ ਸਕਦਾ ਪਿਆ ਤੇ ਨਾ ਮੈਂ ਜਿਹੜਾ ਅੱਗੇ ਤਫਤੀਸ਼ ਕਰ ਰਿਹਾ ਜੀ। ਤਾਂ ਉਹ ਸਾਰੀ ਗੱਲਾਂ ਦੇ ਚੱਲਦੇ ਹੋਏ ਨਿਰੰਜਨ ਸਿੰਘ ਕਾਫੀ ਫਰਸਟ੍ਰੇਟਡ ਸੀਗਾ। ਤਾਂ ਪਿਛਲੀ ਪੇਸ਼ੀ ਤੋਂ ਪਹਿਲੇ ਉਹਨਾਂ ਨੇ ਆਪਣਾ ਰਿਜ਼ਾਈਨ ਕੀਤਾ ਜੀ। ਤੇ ਫਿਰ ਅਸੀਂ ਵੀ ਕੋਰਟ ਦੇ ਵਿੱਚ ਇਹ ਗੱਲ ਕੀਤੀ ਵੀ ਦੇਖੋ ਇਹ ਬੜੀ ਮਾੜੀ ਗੱਲ ਹੋ ਰਹੀ ਹੈ, ਇੱਕ ਬੰਦਾ ਫਰਸਟ੍ਰੇਟ ਹੋ ਕੇ ਭੱਜ ਰਿਹਾ ਤੇ ਡਿਪਾਰਟਮੈਂਟ ਇਹਦੀ ਸਪੋਰਟ ਨਹੀਂ ਕਰ ਰਿਹਾ ਤੇ ਇਹਦੀ ਮਦਦ ਕੀਤੀ ਜਾਵੇ। ਤੇ ਹਾਈ ਕੋਰਟ ਨੇ ਇਹ ਕਿਹਾ ਵੀ ਇਹਦੀ ਮਦਦ ਕੀ ਕਰਨੀ ਹੈ, ਜੇ ਇਹ ਚਾਹੇ ਤੇ ਰਿਜ਼ਾਈਨ ਆਪਣਾ ਵਾਪਸ ਲੈ ਸਕਦਾ ਜੀ। ਤੇ ਉਹ ਗੱਲਾਂ ਜਦੋਂ ਹੋਈਆਂ ਤੇ ਉਸ ਤੋਂ ਬਾਅਦ ਜਿਹੜਾ ਖਬਰ ਪੜੀ ਵੀ ਨਿਰੰਜਨ ਸਿੰਘ ਨੇ ਆਪਣਾ ਰਿਜ਼ਾਈਨ ਵਾਪਸ ਲੈ ਲਿਆ ਜੀ। ਹੁਣ ਜਿਹੜੀ ਅਗਲੀ ਪੇਸ਼ੀ ਮੇਰੇ ਖਿਆਲ 20 ਨਵੰਬਰ ਦੀ ਹੈਗੀ ਹੈ ਤੇ 20 ਨਵੰਬਰ ਨੂੰ ਜਿਹੜੀਆਂ ਰਿਪੋਰਟਸ ਹੈਗੀਆਂ ਨੇ ਉਹ STF ਨੇ ਦਿੱਤੀਆਂ ਨੇ ਹਰਪ੍ਰੀਤ ਸਿੰਘ ਸਿੱਧੂ ਨੇ, ਜਿਹੜੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੈਗੀਆਂ ਨੇ ਵੀ ਉਹਨੂੰ ਇੰਟਰੋਗੇਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਪੰਜਾਬ ਪੁਲਿਸ ਨੂੰ ਜੀ। ਪਲੱਸ ਜਿਹੜਾ ਹੋਰ ਇੱਕ ਰਾਜਜੀਤ ਸਿੰਘ ਹੁੰਡਲ IG ਦੇ ਖਿਲਾਫ ਰਿਪੋਰਟ ਸੀਗੀ, ਉਹਦੀ ਵੀ ਇੱਕ SIT ਰਿਪੋਰਟ ਹੈਗੀ ਹੈ ਜਿਹੜੀ ਚਟੋਪਾਧਿਆ ADGP ਨੇ ਦਿੱਤੀ ਹੈ, ਉਹ ਵੀ ਰਿਪੋਰਟ ਖੁੱਲਣੀ ਹੈ ਜੀ। तो एक्चुअली 2-3 महीने तो तक कोई काम इस केस में होया नहीं क्योंकि ਜਿਹੜੇ ਜजेस ਸੀਗੇ ਉਹ ਟ੍ਰਾਂਸਫਰ ਹੋ ਗਏ ਸੀਗੇ। ਹੁਣ ਜਿਹੜਾ ਕਿ ਚੀਫ ਜਸਟਿਸ ਦੇ ਬੈਂਚ ਵਿੱਚ ਚਲਾ ਗਿਆ ਹੈ ਤੇ ਸਾਨੂੰ ਆਸ ਹੈ ਕਿ 20 ਨਵੰਬਰ ਤੋਂ ਬਾਅਦ ਕੇਸ ਅੱਗੇ ਚੱਲੇਗਾ ਜੀ। ਨਵਕਿਰਨ ਸਿੰਘ ਜੀ, ਜਿਵੇਂ ਇਹਦੇ 'ਚ ਗੱਲ ਆਈ ਹੈ, ਤੁਸੀਂ ਵੀ ਮੈਂਸ਼ਨ ਕੀਤਾ ਕਿ ਨਿਰੰਜਨ ਸਿੰਘ ਜਿਹੜੇ ਹੈਗੇ ਆ ਉਹ ਫਰਸਟ੍ਰੇਟਡ ਸੀ ਕਾਫੀ ਤੇ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਜਿਹੜਾ ਡਿਪਾਰਟਮੈਂਟ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਸਾਥ ਨਹੀਂ ਸੀ ਮਿਲ ਰਿਹਾ। ਇਹਦੇ ਤੋਂ ਕੀ ਅਸੀਂ ਪ੍ਰਭਾਵ ਨਿਕਲਦਾ ਜਾਂ ਕੀ ਮੰਨੀਏ ਕਿ ਕੋਈ ਪੋਲੀਟੀਕਲ ਪ੍ਰੈਸ਼ਰ ਸੀਗਾ ਇਹਨਾਂ ਦੇ ਉੱਪਰ ਜਾਂ ਇਹ ਸਾਰੇ ਪਾਰਟ ਦੇ ਵਿੱਚ ਜਿੱਥੇ ਅਕਾਲੀ ਦਲ ਬਾਦਲ ਦੀ ਸਾਂਝ ਉੱਪਰ ਕੇਂਦਰ ਦੇ ਵਿੱਚ BJP ਨਾਲ ਹੈਗੀ ਹੈ, ਸੋ ਕੇਂਦਰ ਦੇ ਵਿੱਚੋਂ ਵੀ ਕੋਈ ਜਿਹੜਾ ਪੋਲੀਟੀਕਲ ਦਬਾਅ ਹੈਗਾ ਬਣਿਆ ਇਸ ਸਾਰੇ ਮਾਮਲੇ ਦੇ ਵਿੱਚ? ਦੇਖੋ ਗੱਲ ਬੜੀ ਸਾਫ਼ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਭੈਣ ਜਿਹੜੀ ਹੈ ਸਟੇਟ ਮਿਨਿਸਟਰ ਹੈਗੀ ਜੀ ਤੇ BJP ਭਾਈਵਾਲ ਰਹੀ ਹੈ ਅਕਾਲੀਆਂ ਨਾਲ ਅੱਜ ਦੀ ਨਹੀਂ 1978 ਦੀ ਰਹੀ ਹੈ। ਉਹਨਾਂ ਦੇ ਆਪਸ ਵਿੱਚ ਡੂੰਘੇ ਸੰਬੰਧ ਹੋਣ ਕਰਕੇ ਬਾਦਲ ਪਰਿਵਾਰ ਦੇ ਨਾਲ BJP ਹਾਈ ਕਮਾਂਡ ਦੇ ਡੂੰਘੇ ਸੰਬੰਧ ਹੋਣ ਕਰਕੇ ਜੀ ਹਰ ਹੀਲਾ ਤਿਆਰ ਕੀਤਾ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਰੋਲ ਹੈ ਉਹ ਬਾਹਰ ਨਾ ਨਿਕਲੇ। ਹੁਣ ਸਾਡੀ ਵੀ ਬੜੀ ਤਰਾਸਦੀ ਹੈਗੀ ਹੈ ਕਿ ਜੇ ਅਸੀਂ CBI ਇਨਕੁਆਇਰੀ ਮੰਗਦੇ ਆ ਜੀ ਤਾਂ ਲੋਕ ਇਹ ਕਹਿੰਦੇ ਨੇ ਕਿ CBI ਇਨਕੁਆਇਰੀ ਕਿਵੇਂ ਕਾਮਯਾਬ ਹੋ ਸਕਦੀ ਜਦੋਂ CBI ਸੈਂਟਰ ਸਰਕਾਰ ਦੇ ਥੱਲੇ ਜੀ। ਦੂਸਰੇ ਪਾਸੇ ਜਿਹੜਾ ਪੰਜਾਬ ਸਰਕਾਰ ਦੀ ਅਸੀਂ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਚਾਹੁੰਦੇ ਆ, ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਉਹ ਇਸ ਤਰ੍ਹਾਂ ਦਾ ਉਹਨਾਂ ਦਾ ਸਾਥ ਦੇ ਰਿਹਾ। ਹੁਣ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। STF ਦੀ ਰਿਪੋਰਟ ਦੇ ਬਾਵਜੂਦ ਵੀ ਜਿਹੜਾ ਹੈਗਾ ਉਹਨਾਂ ਨੇ ਉਹਨੂੰ ਉਸ ਸਾਰੀ ਗੱਲ ਨੂੰ ਲਮਕਾਇਆ ਵੀ ਆਪਣੇ ਆਪ ਹਾਈ ਕੋਰਟ ਜੋ ਆਰਡਰ ਕਰੇਗੀ ਉਹਦੇ ਮੁਤਾਬਿਕ ਅਸੀਂ ਕਾਰਵਾਈ ਕਰਾਂਗੇ ਜੀ, ਅਸੀਂ ਆਪ ਕੋਈ ਕਾਰਵਾਈ ਨਹੀਂ ਕਰਦੇ। ਤਾਂ ਬੜਾ ਪਾਵਰਫੁਲ ਆਦਮੀ ਹੈ ਬਿਕਰਮ ਸਿੰਘ ਮਜੀਠੀਆ। ਤੇ ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਡਰਗ ਦਾ ਨੈਕਸਸ ਹੈ ਬੜਾ ਡੂੰਘਾ ਹੈਗਾ। ਵੱਡੇ ਵੱਡੇ ਲੀਡਰ ਇਨਵੋਲਵ ਨੇ, ਵੱਡੇ ਪੁਲਿਸ ਅਫਸਰ ਇਨਵੋਲਵ ਨੇ, ਜਿਹੜੇ ਨਾਰਕੋ ਸਮਗਲਰਸ ਹੈਗੇ ਨੇ ਉਹ ਬਾਹਰੋਂ ਵੀ ਸੱਦਣੇ ਨੇ ਜੀ, ਜਿਹੜੇ ਬੰਦੇ ਐਕਸਟ੍ਰਾਡਾਈਟ ਹੋ ਰਹੇ ਨੇ ਉਹ ਆ ਕੇ ਕੀ ਬੋਲਣਗੇ, ਕਿਹਦੇ ਖਿਲਾਫ ਬੋਲਣਗੇ, ਇਹ ਗੱਲਾਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਬੜੀਆਂ ਸੀਰੀਅਸ ਹੈਗੀਆਂ ਨੇ। ਲੇਕਿਨ ਉਹ ਸੀਰੀਅਸਨੈਸ ਨਾਲ ਸਰਕਾਰਾਂ ਇਹਨੂੰ ਲੈ ਨਹੀਂ ਰਹੀਆਂ ਕਿਉਂਕਿ ਉਹ ਚਾਹੁੰਦੀਆਂ ਨੇ ਕਿ ਜਿਹੜੇ ਲੋਕ ਇਹਨਾਂ ਡਰੱਗ ਬਿਜ਼ਨਸ ਵਿੱਚ ਇਨਵੋਲਵ ਨੇ ਉਹ ਨੰਗੇ ਨਾ ਹੋਣ।
ਨਵਕਿਰਨ ਸਿੰਘ ਜੀ, ਇਸ ਸਾਰੇ ਮਾਮਲੇ ਦੀ ਜਿਹੜੀ ਜਾਂਚ ਹੈਗੀ ਹੈ, ਅਸੀਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਰੋਲ ਹੈਗਾ ਕਿ ਅਸੀਂ ਜੀ ਨਸ਼ੇ ਖਤਮ ਕਰ ਦਿਆਂਗੇ, ਜਿਹੜੇ ਵਾਅਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ, ਉਹ ਕੀ ਤੁਹਾਨੂੰ ਲੱਗਦਾ ਹੈ ਵੀ ਇਹਦੇ ਵਿੱਚ ਜਿਹੜਾ ਰੋਲ ਬਣਦਾ, ਰੋਲ ਪੰਜਾਬ ਸਰਕਾਰ ਨੂੰ ਨਿਭਾਉਣਾ ਚਾਹੀਦਾ ਸੀ, ਉਹ ਉਹਨਾਂ ਨੇ ਨਿਭਾਇਆ? ਇਹ ਮੈਂ ਤਾਂ ਕਹਿ ਰਿਹਾ ਜੀ ਕਿ ਪੰਜਾਬ ਪੁਲਿਸ ਕੋਲ ਰਿਪੋਰਟ ਆਈ ਹੈ, ਹਾਈ ਕੋਰਟ ਨੇ ਜਿਹੜਾ ਹੈਗਾ ਇਨਕੁਆਇਰੀ ਮਾਰਕ ਕਰਵਾਈ ਐਸਟੀਐਫ ਚੀਫ ਦੀ ਹਰਪ੍ਰੀਤ ਸਿੰਘ ਸਿੱਧੂ ਦੀ, ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਰਿਪੋਰਟ ਦਿੱਤੀ ਹੈ। ਹੁਣ 3 ਮਹੀਨੇ ਹੋ ਗਏ ਨੇ ਰਿਪੋਰਟ ਆਈ ਨੂੰ ਜੀ, ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਕਿ ਕਾਨੂੰਨ ਕਹਿੰਦਾ ਹੈ ਕਿ ਜਦੋਂ ਕਿਸੇ ਦੇ ਖਿਲਾਫ ਵੀ ਕੋਗਨੀਜ਼ੇਬਲ ਅਫੈਂਸ ਰਿਪੋਰਟ ਹੋਵੇ ਤਾਂ FIR ਕਰੋ ਜੀ, FIR ਵੀ ਕਰਨ ਨੂੰ ਤਿਆਰ ਨਹੀਂ ਤੇ ਤਫਤੀਸ਼ ਵੀ ਕਰਨਗੇ। ਹੁਣ ਕਿਤੇ ਨਾ ਕਿਤੇ ਅਮਰਿੰਦਰ ਹੋਰੀ ਜਿਹੜੇ ਨੇ ਉਹ ਅਕਾਲੀਆਂ ਦੇ ਦਬਾਅ ਹੇਠ ਤਾਂ ਮੈਂ ਨਹੀਂ ਕਹਾਂਗਾ, ਕਿਉਂਕਿ ਅਕਾਲੀਆਂ ਨੇ ਉਹਨਾਂ ਦੇ ਵੀ 2 ਕੇਸਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਬਰੀ ਕਰਾਤਾ ਸੀਗਾ ਆਪਣੇ ਸਮੇਂ ਦੌਰਾਨ ਜੀ, ਤੇ ਉਹਦੇ ਕਰਕੇ ਉਹਦੇ ਅੰਡਰ ਆਬਲੀਗੇਸ਼ਨ ਹੈਗੇ ਨੇ। ਉਹ ਵੀ ਹੁਣ ਆਪਣੀ ਪੂਰੀ ਮਦਦ ਕਰ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਮੇਰੇ ਕੋਲੋਂ ਗੱਲ ਮੱਥੇ ਜੇ ਕੱਲ ਹਾਈ ਕੋਰਟ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਵਾਉਂਦਾ ਤੇ ਕਰਵਾਉਂਦਾ ਰਹੇ ਜੀ, ਕਿਉਂਕਿ ਉਹਨਾਂ ਦਾ ਪ੍ਰੋਮਿਸ ਹੈਗਾ ਬਾਦਲ ਪਰਿਵਾਰ ਨੂੰ ਮੈਂ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗਾ। ਬੜੀ ਵੱਡੀ ਤਰਾਸਦੀ ਹੈ ਲੋਕਾਂ ਦੀ, ਜਿਹੜੇ ਲੋਕ ਬੜੇ ਚਾਵਾਂ ਦੇ ਨਾਲ ਵੋਟਾਂ ਪਾਉਂਦੇ ਨੇ ਤੇ ਫਾਲਸ ਪ੍ਰੋਮਿਸਿਸ ਲੋਕਾਂ ਨਾਲ ਕੀਤੇ ਜਾਂਦੇ ਨੇ ਤੇ ਅਲਟੀਮੇਟਲੀ ਕਿਸੇ ਨੂੰ ਪੂਰਾ ਕੀਤਾ ਨਹੀਂ ਜਾਂਦਾ ਜੀ। ਸੋ ਇਹਦੇ ਵਿੱਚ ਕੀ ਇਹ ਗੱਲ ਮੰਨ ਲਈ ਜਾਵੇ ਕਿ ਜਿਹੜਾ ਪੋਲੀਟੀਕਲ ਸਾਰਾ ਕਲਾਊਟ ਹੈਗਾ, ਉਹ ਭਾਵੇਂ ਅਕਾਲੀ ਦਲ ਬਾਦਲ ਹੋਵੇ ਜਾਂ ਇਸ ਵਕਤ ਕਾਂਗਰਸ ਦੀ ਸਰਕਾਰ ਹੋਵੇ ਤੇ ਕੇਂਦਰ ਦੇ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਹੈ, ਪਰ ਜਿਹੜਾ ਇਨਸਾਫ ਹੈਗਾ ਉਹ ਨਹੀਂ ਨਿਕਲ ਸਕਦਾ, ਜਾਂ ਇਹ ਸਾਰੇ ਮਾਮਲੇ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਜੇ ਚਾਰੇ ਪਾਸਿਓਂ ਤੰਦਾਂ ਜੁੜੀਆਂ ਹੋਈਆਂ ਨੇ ਪੋਲੀਟਿਕਸ ਦੇ ਵਿੱਚ, ਤੇ ਉਸੇ ਖਾਤੇ ਦੇ ਵਿੱਚੋਂ ਫਿਰ ਜਿਹੜਾ ਦਬਾਅ ਹੈਗਾ ਜਾਂਚ ਦੇ ਉੱਪਰ ਬਣਾਇਆ ਜਾਂਦਾ ਤੇ ਜਾਂਚ ਨੂੰ ਅੱਗੇ ਤੁਰਨ ਹੀ ਨਹੀਂ ਦਿੱਤਾ ਜਾਂਦਾ। ਬੰਦਿਆਂ ਨੂੰ ਜਿਹੜੇ ਜਾਂਚ ਕਰ ਰਹੇ ਨੇ ਆਫਿਸਰਸ ਨੇ ਉਹਨਾਂ ਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਜਾਂਦਾ ਕਿ ਉਹ ਅਸਤੀਫਾ ਦੇ ਦੇਣ, ਤਾਂ ਇੱਥੇ ਫਿਰ ਇਨਸਾਫ ਦੀ ਜਿਹੜੀ ਆਸ ਹੈਗੀ ਹੈ ਉਹ ਬੜੀ ਮੱਧਮ ਹੋ ਜਾਂਦੀ ਹੈ। ਦੇਖੋ ਮੈਂ ਤਾਂ ਤੁਹਾਨੂੰ ਸਾਰੀ ਐਕਸਪਲੇਨ ਕੀਤਾ ਹੈ ਕਿ ਸਰਕਮਸਟੈਂਸਸ ਦਾ ਇਸ਼ੂ ਕਰ ਰਹੇ ਨੇ ਕਿ ਨਾ ਤਾਂ ਅਸੀਂ CBI ਇਨਕੁਆਇਰੀ ਮੰਗ ਸਕਦੇ ਹਾਂ ਕਿਉਂਕਿ ਸੈਂਟਰਲ ਗਵਰਨਮੈਂਟ ਚ ਉਹਨਾਂ ਦੇ ਲਿੰਕਸ ਨੇ, ਪੰਜਾਬ ਸਰਕਾਰ ਵੀ ਉਹਨਾਂ ਦੇ ਖਿਲਾਫ ਕਰ ਨਹੀਂ ਸਕਦੀ। ਹੁਣ ਇਹ ਦੇਖਣਾ ਹੈ ਕਿ ਹਾਈ ਕੋਰਟ ਜਿਹੜੀ ਹੈ ਕਿਸ ਤਰੀਕੇ ਨਾਲ ਇਸ ਕੇਸ ਨੂੰ ਲੈਂਦੀ ਹੈ। ਹਾਈ ਕੋਰਟ ਕੋਲ ਸਾਰੀਆਂ ਪਾਵਰ ਹੈਗੀਆਂ ਨੇ, ਉਹ ਕਿਸੇ ਵੀ ਪੁਲਿਸ ਅਫਸਰ ਨੂੰ, ਰਿਟਾਇਰਡ ਜੱਜ ਨੂੰ ਇਹ ਅਖਤਿਆਰ ਦੇ ਸਕਦੀ ਹੈ ਵੀ ਤੁਸੀਂ ਇਸ ਗੱਲ ਦੀ ਤਫਤੀਸ਼ ਕਰੋ। ਹੁਣ ਹਾਈ ਕੋਰਟ ਕੀ ਕਰੇਗਾ ਇਹ ਤਾਂ 20 ਨਵੰਬਰ ਨੂੰ ਹੀ ਪਤਾ ਚੱਲੇਗਾ, ਕਿਉਂਕਿ ਸਾਰਾ ਜਿਹੜਾ ਐਵੀਡੈਂਸ ਹੈ ਉਹ ਹਾਈ ਕੋਰਟ ਦੇ ਸਾਹਮਣੇ ਪਿਆ। ਸਰਕਾਰਾਂ ਤਾਂ ਜਿਹੜੀਆਂ ਹੈਗੀਆਂ ਨੇ ਹੱਥ ਖੜੇ ਕਰ ਦਿੱਤੇ ਨੇ, ਉਹ ਮਦਦ ਕਰਨਾ ਚਾਹੁੰਦੀਆਂ ਨੇ, ਲੇਕਿਨ ਹੁਣ ਦੇਖਦੇ ਹਾਂ ਹਾਈ ਕੋਰਟ ਕੇਸ ਕਿੰਨੇ ਸੀਰੀਅਸਨੈਸ ਨਾਲ ਤੇ ਕੀ ਇਹਦੇ ਚ ਆਰਡਰ ਪਾਸ ਕਰਦਾ ਜੀ। ਸੋ ਨਵਕਿਰਨ ਸਿੰਘ ਜੀ, ਐਜ਼ ਅ ਹਿਊਮਨ ਰਾਈਟ ਐਕਟਿਵਿਸਟ ਵੀ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੈਗੇ ਹੋ। ਇਹ ਸਾਰੀ ਸਥਿਤੀ ਨੂੰ ਜਦੋਂ ਅਸੀਂ ਦੇਖਦੇ ਹਾਂ, ਭਾਂਪਦੇ ਹਾਂ, ਤਾਂ ਲੋਕਾਂ ਦੇ ਵਿੱਚ ਜਿਹੜੀ ਇੱਕ ਨਿਰਾਸ਼ਾ ਹੈਗੀ ਹੈ ਜਾਂ ਨਸ਼ਿਆਂ ਨੂੰ ਠੱਲਣ ਦੇ ਲਈ ਇੱਕ ਮੁਹਿੰਮ ਹੈਗੀ ਹੈ, ਉਸ ਐਂਗਲ ਤੋਂ ਜਦੋਂ ਤੁਸੀਂ ਦੇਖਦੇ ਹੋ ਤਾਂ ਕੀ ਐਨਾਲਾਈਜ਼ ਕਰਦੇ ਹੋ, ਕੀ ਸਮਝਦੇ ਹੋ ਕਿ ਕੀ ਕੀਤਾ ਜਾ ਸਕਦਾ ਹੈ ਇਸ ਸਾਰੇ ਪਾਰਟ ਨੂੰ ਰੋਕਣ ਦੇ ਲਈ, ਨਸ਼ਿਆਂ ਨੂੰ ਰੋਕਣ ਦੇ ਲਈ ਤੇ ਪੰਜਾਬ ਨੂੰ ਇਸ ਦਲਦਲ ਦੇ ਵਿੱਚੋਂ ਕੱਢਣ ਦੇ ਲਈ? ਦੇਖੋ ਲੋਕ ਤਾਂ ਆਪਣੇ ਘਰ ਬੈਠ ਕੇ ਡਿਸਕਸ ਹੀ ਕਰ ਰਹੇ ਨੇ, ਲੋਕ ਕਿਹੜਾ ਸੜਕਾਂ ਤੇ ਆ ਕੇ ਇਸ ਚੀਜ਼ ਲਈ ਆਵਾਜ਼ ਬੁਲੰਦ ਕਰ ਰਹੇ ਨੇ। ਲੋਕਾਂ ਦਾ ਪ੍ਰੈਸ਼ਰ ਕੋਈ ਨਹੀਂ ਹੈਗਾ, ਅਸੀਂ ਸਾਰੇ ਗੱਲਾਂ ਸੁਣਦੇ ਹਾਂ, ਸਾਨੂੰ ਹੁੰਦਾ ਵੀ ਸਾਡਾ ਕਿਹੜਾ ਬੱਚਾ ਇਸ ਵਿੱਚ ਇਨਵੋਲਵ ਹੈ ਜੀ, ਪਰ ਜਿਨ੍ਹਾਂ ਦੇ ਬੱਚੇ ਮਰ ਗਏ ਨੇ ਉਹਨਾਂ ਨੂੰ ਜੀ ਜਾ ਕੇ ਪੁੱਛਿਆ ਜਾ ਸਕਦਾ ਵੀ ਨਸ਼ਿਆਂ ਦਾ ਕੀ ਨੁਕਸਾਨ ਹੈਗਾ। ਤਾਂ ਕੋਈ ਲੋਕ ਮੁਹਿੰਮ ਜਿਹੜੀ ਆਪਾਂ ਕਹਿੰਦੇ ਹਾਂ, ਜਿਵੇਂ ਲੋਕ ਸੜਕਾਂ ਤੇ ਆ ਜਾਣ ਆਪ ਮੁਹਾਰੇ, ਹੁਣ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਡੈਕਲੇਰੇਸ਼ਨ ਜਿਹੜੀ ਹੈਗੀ ਆ ਉੱਥੇ ਲੋਕ ਇਕੱਠੇ ਹੋਏ ਨੇ ਜੀ, ਕਿ ਨਸ਼ਿਆਂ ਦੇ ਖਿਲਾਫ ਕੋਈ ਮੁਹਿੰਮ ਚਲਾਉਣ ਨੂੰ ਕੋਈ ਤਿਆਰ ਹੈਗਾ ਕਿ ਲੋਕ ਜਿਹੜੇ ਨੇ ਆਪ ਮੁਹਾਰੇ ਇਹਦੇ ਤੇ ਨਿਕਲਦੇ ਨੇ? ਇਹੋ ਜਿਹੀ ਕੋਈ
ਜਿਹੜੀ ਮਾਸ ਮੂਵਮੈਂਟ ਨਹੀਂ ਚੱਲ ਸਕਦੀ। ਠੀਕ ਹੈ ਕਿ ਲੋਕ ਡਰਾਇੰਗ ਰੂਮ ਵਿੱਚ ਬਹਿ ਕੇ ਡਿਸਕਸ ਕਰਦੇ ਨੇ ਕਿ ਹਾਂ ਜੀ ਇਹ ਨਸ਼ੇ ਬੜੇ ਹੋ ਗਏ ਨੇ ਪੰਜਾਬ ਵਿੱਚ, ਇਹਨੂੰ ਰੋਕਣਾ ਚਾਹੀਦਾ, ਲੇਕਿਨ ਲੋਕਾਂ ਨੂੰ ਵੀ ਜਾਗਣਾ ਚਾਹੀਦਾ। ਜਦ ਤੱਕ ਲੋਕ ਨਹੀਂ ਜਾਗਦੇ ਤਦ ਤੱਕ ਜਿਹੜਾ ਹੈ ਸਰਕਾਰਾਂ ਤੇ ਪ੍ਰੈਸ਼ਰ ਨਹੀਂ ਪੈਂਦਾ। ਅਸੀਂ ਐਜ਼ ਅ ਹਿਊਮਨ ਰਾਈਟਸ ਐਕਟਿਵਿਸਟ ਆਪਣਾ ਕੰਮ ਕਰ ਰਹੇ ਹਾਂ ਤੇ ਕਰਦੇ ਰਵਾਂਗੇ, ਲੇਕਿਨ ਲੋਕਾਂ ਨੂੰ ਵੀ ਇਸ ਮੁੱਦੇ ਨੂੰ ਸੀਰੀਅਸਲੀ ਲੈਣਾ ਚਾਹੀਦਾ, ਕਿਉਂਕਿ ਪੰਜਾਬ ਨੂੰ ਜਿਹੜੇ ਨਸ਼ੇ ਨੇ ਉਹ ਘੁਣ ਵਾਂਗ ਅੰਦਰੋਂ ਖਾਲੀ ਕਰ ਰਹੇ ਨੇ ਤੇ ਬੜੀ ਵੱਡੀ ਤਰਾਸਦੀ ਹੈਗੀ ਪੰਜਾਬ ਦੀ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਉਹ ਗਲਤਾਨ ਹੋ ਰਹੀ ਹੈ ਨਸ਼ਿਆਂ ਦੇ ਵਿੱਚ, ਪਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈ ਰਹੇ। ਜੀ ਨਵਕਿਰਨ ਸਿੰਘ ਜੀ, ਇਸੇ ਦੇ ਨਾਲ ਜਿਹੜਾ ਸ਼ਸ਼ੀਕਾਂਤ ਜਿਹੜੇ ਕਿ ਸਾਬਕਾ ਆਪਣੇ ਪ੍ਰਿਜ਼ਨਸ ਦੇ ਰਹੇ ਹੈਗੇ ਆ ਡਾਇਰੈਕਟਰ ਜਨਰਲ, ਉਹਨਾਂ ਦਾ ਵੀ ਇਸ ਮਾਮਲੇ ਦੇ ਵਿੱਚ ਸਾਰੇ ਦੇ ਵਿੱਚ ਇਨਵੋਲਵਮੈਂਟ ਰਹੀ ਹੈ, ਉਹ ਵੀ ਵੋਕਲ ਰਹੇ ਨੇ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਵੀ ਤੇ ਅਦਰਵਾਈਜ਼ ਹਾਈ ਕੋਰਟ ਦੇ ਵਿੱਚ ਕੇਸ ਪਾ ਕੇ ਵੀ। ਸੋ ਕੀ ਕਾਰਨ ਹੈਗਾ ਕਿ ਜਿਹੜਾ ਇਹ ਸਾਰਾ ਪਾਰਟ ਹੈ ਜਿੱਥੇ ਲੋਕਾਂ ਦਾ ਜ਼ਰੂਰ ਤੁਸੀਂ ਕਿਹਾ ਕਿ ਇੱਕ ਜਿਹੜਾ ਰੁਝਾਨ ਹੈਗਾ ਇੱਧਰ ਨੂੰ ਨਹੀਂ ਹੈਗਾ, ਪਰ ਹਾਈ ਕੋਰਟਸ ਦੇ ਵੱਲੋਂ ਜਿਹੜੀ ਕਾਰਵਾਈ ਹੈਗੀ ਹੈ ਨਾ ਕੀਤੇ ਜਾਣਾ ਜਾਂ ਇਹਦੇ ਵਿੱਚ ਪ੍ਰੋਪਰਲੀ ਉਹ ਇਸ ਪਾਰਟ ਨੂੰ ਪਰਸਿਊ ਨਾ ਕਰ ਸਕਣਾ, ਕਿ ਉਹ ਵੀ ਕਿਹਾ ਜਾ ਸਕਦਾ ਕਿ ਜਿਹੜੀਆਂ ਅਦਾਲਤਾਂ ਵੀ ਨੇ ਉਹ ਵੀ ਕਿਤੇ ਨਾ ਕਿਤੇ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਕੰਮ ਕਰਦੀਆਂ ਨੇ? ਨਹੀਂ, ਅਦਾਲਤਾਂ ਤੇ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੁੰਦਾ। ਇੰਡੀਵਿਜੂਅਲ ਜੱਜਸ ਦੀ ਇੰਡੀਵਿਜੂਅਲ ਅਪਰੋਚ ਹੋ ਸਕਦੀ ਹੈ ਕਿਸੇ ਇਸ਼ੂ ਦੇ ਪ੍ਰਤੀ ਹੋਵੇ ਜਾਂ ਨਾ ਹੋਵੇ, ਲੇਕਿਨ ਅਦਾਲਤਾਂ ਨੂੰ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੁੰਦਾ। ਹਾਂ, ਕਿਸੇ ਜੱਜ ਦੀ ਕੋਈ ਸਿੰਪਥੀ ਹੋਵੇ ਕਿਸੇ ਪਰਟੀਕੁਲਰ ਪੋਲੀਟੀਕਲ ਲੀਡਰ ਦੇ ਉੱਤੇ, ਉਹ ਡਿਫਰੈਂਟ ਗੱਲ ਹੈ, ਬਟ ਜਿਹੜੀ ਅਦਾਲਤਾਂ ਨੇ ਉਹ ਐਟਲੀਸਟ ਹਾਈ ਕੋਰਟ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਪੋਲੀਟੀਕਲੀ ਕੋਈ ਪ੍ਰੈਸ਼ਰ ਥੱਲੇ ਨਹੀਂ ਹੁੰਦੀਆਂ ਜੀ। ਐਵੇਂ ਲੋਕਾਂ ਦੇ ਮਨ 'ਚ ਇੱਕ ਵਹਿਮ ਬਣਿਆ ਹੋਇਆ, ਇੱਕ ਆਮ ਧਾਰਨਾ ਹੈਗੀ ਹੈ ਜੀ ਕਿ ਸਰਕਾਰ ਜਿਹੜੀ ਹੈ ਹਾਈ ਕੋਰਟ ਤੋਂ ਵੀ ਇਹ ਕਰਾ ਦੇਗੀ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਮੇਰੇ ਮੁਤਾਬਿਕ ਜਿਹੜਾ ਹੈਗਾ ਜੱਜਿਸ ਜਿਹੜੇ ਨੇ ਦੇ ਆਰ ਬਿਯੋਂਡ ਐਨੀ ਪ੍ਰੈਸ਼ਰ, ਬਟ ਉਹ ਡਿਫਰੈਂਟ ਗੱਲ ਹੈ ਵੀ ਕੋਈ ਇੰਡੀਵਿਜੂਅਲ ਅਪਰੋਚ ਹੈ, ਕੋਈ ਜੱਜ ਸੀਰੀਅਸਲੀ ਲੈਂਦਾ ਜਾਂ ਨਹੀਂ ਲੈਂਦਾ, ਕਿਸੇ ਦਾ ਕੋਈ ਸੌਫਟ ਕਾਰਨਰ ਹੋਵੇ ਕਿਸੇ ਪਰਟੀਕੁਲਰ ਅਕਿਊਜ਼ ਦੇ ਨਾਲ। ਮੈਂ ਇਸ ਕੇਸ ਦੀ ਗੱਲ ਨਹੀਂ ਕਰ ਰਿਹਾ, ਵੈਸੇ ਗੱਲ ਕਰ ਰਿਹਾ, ਉਹ ਡਿਫਰੈਂਟ ਗੱਲ ਹੈ। Judges can be bad, but the judiciary is not. So we have all the hopes in judiciary, and let's see what happens on 20th November. ਜੀ ਬਿਲਕੁਲ ਨਵਕਿਰਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਅਤੇ ਜਦੋਂ ਅਗਲੀ ਹੀਅਰਿੰਗ ਜਿਵੇਂ ਤੁਸੀਂ 20th ਨਵੰਬਰ ਨੂੰ ਦੱਸਦੇ ਹੋ, ਉਹ ਤੋਂ ਬਾਅਦ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਦੁਬਾਰਾ ਫਿਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਇਹ ਸਾਰੀ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।